ਅਦਾਲਤ ਨੇ ਦੋ ਪਿਓ ਪੁੱਤਰ ਇਨਸਾਨੀ ਸਮਗਲਰਾਂ ਨੂੰ 22 ਸਾਲ ਕੈਦ ਤੇ 14 ਲੱਖ ਰੁਪਈਆ ਜੁਰਮਾਨਾ ਸੁਣਾਇਆ ਏ। ਇਹਨਾਂ ਇਨਸਾਨੀ ਸਮਗਲਰਾਂ ਨੇ ਕੀਤਾ ਕੀ ਸੀ? 2023 ਦਾ ਤੁਹਾਨੂੰ ਵਾਕਿਆ ਯਾਦ ਹੈ ਨਾ ਕਿ ਜਦੋਂ ਲੀਬੀਆ 'ਚ ਕਿਸ਼ਤੀ ਡੁੱਬ ਗਈ ਸੀ ਤੇ ਬੜੇ ਪਾਕਿਸਤਾਨੀ ਜਾਨ ਤੋਂ ਹੱਥ ਧੋ ਬੈਠੇ ਸਨ, ਤੇ ਉਦੋਂ ਇਹਨਾਂ ਨੇ ਇੱਕ ਸ਼ਹਿਰੀ ਕੋਲੋਂ 62 ਲੱਖ ਰੁਪਈਆ ਲਿਆ ਸੀ ਤੇ ਉਹਨਾਂ ਦੇ ਦੋਵਾਂ ਭਰਾਵਾਂ ਨੂੰ ਇਟਲੀ ਭਜਵਾਉਣਾ ਸੀ। ਲੇਕਿਨ ਕਿਸ਼ਤੀ ਰਸਤੇ ਦੇ ਜਿਹੜੀ ਡੁੱਬ ਗਈ ਔਰ ਉਹ ਦੋਵੇਂ ਭਰਾ ਵੀ ਇਸ ਦੁਨੀਆ ਤੋਂ ਚਲੇ ਗਏ ਤੇ ਉਹਨਾਂ ਨੇ ਗੁਜਰਾਂਵਾਲਾ FIA ਨੂੰ ਦਰਖਾਸਤ ਦਿੱਤੀ ਹੋਈ ਸੀ ਔਰ FIA ਨੇ ਇਹਨਾਂ ਪਿਓ ਪੁੱਤਰਾਂ ਮੁਹੰਮਦ ਅਸਲਮ ਤੇ ਮੁਹੰਮਦ ਨਦੀਮ ਨੂੰ ਆਲਰੇਡੀ ਗ੍ਰਿਫਤਾਰ ਕੀਤਾ ਹੋਇਆ ਸੀ ਤੇ ਹੁਣ ਅਦਾਲਤ ਨੇ ਇਹਨਾਂ ਦੋਵਾਂ ਨੂੰ ਸਖਤ ਸਜ਼ਾ ਦਿੱਤੀ ਹੈ। 22 ਸਾਲ ਵਾਸਤੇ ਦੋਨੋਂ ਪਿਓ ਪੁੱਤਰ ਜੇਲ੍ਹ ਚਲੇ ਗਏ ਨੇ। ਇਹਦੇ ਨਾਲ ਇਹਨਾਂ ਨੂੰ 14 ਲੱਖ ਰੁਪਈਆ ਜੁਰਮਾਨਾ ਜਮ੍ਹਾਂ ਕਰਾਉਣ ਦੀ ਹਦਾਇਤ ਕੀਤੀ ਗਈ ਹੈ। ਦੋਸਤੋ, ਅਗਰ ਇਸ ਤਰ੍ਹਾਂ ਸਖਤ ਸਜ਼ਾਵਾਂ ਮਿਲਦੀਆਂ ਰਹੀਆਂ, ਸਿਫਾਰਿਸ਼ ਨਾ ਮੰਨੀ ਜਾਂਦੀ ਰਹੀ ਔਰ FIA ਦੇ ਮੁਲਾਜ਼ਮ ਵੀ ਜਿਹੜੇ ਨੇ ਉਹ ਇਹਨਾਂ ਇਨਸਾਨੀ ਸਮਗਲਰਾਂ ਕੋਲੋਂ ਪੈਸੇ ਲੈ ਕੇ ਤੇ ਇਹਨਾਂ ਦਾ ਸਾਥ ਨਾ ਦੇਣਗੇ ਤੇ ਯਕੀਨਨ ਇਹਨਾਂ ਦਾ ਖਾਤਮਾ ਹੋਏਗਾ ਔਰ ਲੋਕਾਂ ਦੇ ਜਿਹੜੇ ਬੱਚੇ ਨੇ ਗੈਰ ਕਾਨੂੰਨੀ ਤਰੀਕੇ ਨਾਲ ਰਸਤੇ 'ਚ ਮੁਸੀਬਤਾਂ ਦਾ ਸ਼ਿਕਾਰ ਹੁੰਦੇ ਨੇ ਉਹ ਬਚ ਜਾਣ ਕਰਨਗੇ।